ਬੰਦਾ ਇੱਕ ਵਾਰੀ ਮਰ ਜਾ। ਨਹੀਂ ਮੈਂ ਗੱਲ ਕਰ ਰਿਹਾ, ਮੈਂ ਵੀ ਗੱਲ ਹੀ ਕਰ ਰਿਹਾ। ਇਹ ਆ ਭਾਜੀ ਲਾਹੌਰ ਵਾਲਿਆਂ ਦੀ ਹਯਾ ਕਰਦੇ ਹੋ, ਬਾਹਰ ਵਾਲੇ ਦੀ ਨਹੀਂ ਕਰਦੇ। ਬਾਹਰ ਵਾਲੇ ਭਾਈ ਤੁਸੀਂ ਕਿੱਥੋਂ ਦੇ ਹੋ? ਮੈਂ ਫੈਸਲਾਬਾਦ ਤੇ ਤੈਨੂੰ ਫੈਸਲਾਬਾਦ ਤੋਂ ਲੱਭਦੇ ਫਿਰਾਂਗੇ ਅਸੀਂ। ਹੈਲੋ ਆਪ ਤੂੰ ਦੁਕਾਨ ਭਾਈ, ਆਪ ਤੂੰ ਫੈਸਲਾਬਾਦ ਦਾ। ਹਾਂਜੀ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਲੈ ਕੇ ਹਾਜ਼ਰ ਹੋ ਗਏ ਜੀ ਅੱਜ ਇੱਕ ਹੋਰ ਨਵੀਂ ਵੀਡੀਓ। ਅੱਜ ਜਿਹੜੀ ਵੀਡੀਓ ਲੈ ਕੇ ਆਏ ਆ ਜੀ, ਤੁਹਾਡੀ ਡਿਮਾਂਡ ਤੇ ਗੋਗਾ ਪਸੂਰੀ ਸਾਹਿਬ ਦੀ ਨਵੀਂ ਲੇਟੈਸਟ ਵੀਡੀਓ ਆਈ ਆ ਸਲੀਮ ਸਾਹਿਬ ਦੀ। ਉਹਨਾਂ ਉੱਤੇ ਰਿਐਕਸ਼ਨ ਵੀਡੀਓ ਲੈ ਕੇ ਆਏ ਆ। ਜਿਹੜੇ ਦੋਸਤ ਅੱਜ ਨਵੇਂ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ। ਸੋ ਜਿਹੜੀ ਨਵੀਂ ਵੀਡੀਓ ਹੈ ਜੀ, ਇਹਦਾ ਟਾਈਟਲ ਹੈਗਾ ਘੋੜੀ ਕਿਰਾਏ ਪਰ ਫੱਟੇ ਵਾਲੀ ਸ਼ੌਪ। ਸੋ ਜਿੱਥੋਂ ਪੌੜੀਆਂ ਘੋੜੀਆਂ ਜੇ ਕਿਰਾਏ 'ਤੇ ਮਿਲਦੀਆਂ ਨੇ ਉਹ ਵਾਲੀ ਸ਼ੌਪ ਆ। ਸਲੀਮ ਅਲੀ ਐਂਡ ਗੋਗਾ ਪਸੂਰੀ ਦੀ ਫਨੀ ਵੀਡੀਓ ਉੱਥੇ ਆਏ ਨੇ। ਇਹਨਾਂ ਦੀ ਪਹਿਲਾਂ ਵੀ ਇੱਕ ਦੋ ਵੀਡੀਓ ਹੈਗੀ ਇਹਦੇ ਨਾਲ ਦੀ ਸੇਮ ਹੀ, ਅਸੀਂ ਉੱਤੇ ਰਿਐਕਸ਼ਨ ਕਰ ਚੁੱਕੇ ਹਾਂ। ਤੁਸੀਂ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ ਵੀ। ਅਤੇ ਇਹ ਹੁਣ ਕੋਈ ਲੇਟੈਸਟ ਨਵੇਂ ਤਰੀਕੇ ਨਾਲ ਵੀਡੀਓ ਬਣਾਈ ਆ। ਦੇਖਦੇ ਹਾਂ ਇਸ ਵੀਡੀਓ 'ਚ ਕਿਹੜੀ ਗੱਲਬਾਤ ਕੀਤੀ ਇਹਨੇ ਨਵੀਂ, ਅਤੇ ਚੱਲਦੇ ਹਾਂ ਵੀਡੀਓ 'ਚ। ਬਾਕੀ ਗੱਲਬਾਤ ਕਰਾਂਗੇ ਬਾਅਦ 'ਚ। ਜਾ ਭਰਾਵਾ ਅੱਗੇ ਕਿੱਥੇ ਭਾਈ? ਪੱਠਿਆਂ ਥੱਲੇ ਕਿੱਥੇ ਹੋ? ਹੈਲੋ ਓਏ ਭਾਈ ਤੁਸੀਂ ਅਕਸਰ ਚਾਨਣੇ ਰਿਹਾ ਕਰੋ, ਇਹ ਕੀ ਕਰ ਰਹੇ ਹੋ? ਉਹ ਬਸ ਆ ਜਾਓ। ਓਏ ਹੋਏ 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 ਭਾਈ ਆ ਜਾਓ, ਜ਼ਰਾ ਗੱਲ ਸੁਣ ਲਓ ਇੱਕ ਮਿੰਟ ਸਾਡੀ। ਇੱਥੇ ਆ ਜਾਓ ਲੰਗੜਾ ਅੱਗੇ ਆ ਜਾਓ। ਮੈਂ ਤੇ ਉੱਥੋਂ ਆ ਗਿਆ, ਮੈਨੂੰ ਤੂੰ ਲੰਗੜਾ ਲੱਗਦਾ, ਤੂੰ ਇੱਥੋਂ ਇੱਥੇ ਆ ਰਿਹਾ। ਭਾਜੀ ਗੱਲ ਤੇ ਸੁਣੋ। ਆਪਣਾ ਸਾਰਾ ਸਿਸਟਮ ਭਾਜੀ ਇਹ? ਹਾਂਜੀ ਆਪਣਾ ਜੀ ਸਿਸਟਮ ਸਾਰਾ। ਆਰਡਰ ਲਾਓ। ਅੱਛਾ ਜੀ, ਚਲੋ ਬਸ ਭਾਈ, ਬਸ ਮਕਾਨ ਸ਼ੁਰੂ ਕੀਤਾ। ਢਾਉਣਾ? ਹਾਂਜੀ। ਹਾਂਜੀ। ਢਾਉਣਾ ਕਾਹਦਾ ਭਾਜੀ, ਤੁਸੀਂ ਮਲਬਾ ਲੈਂਦੇ ਹੋ? ਅੱਲਾ ਕਰੋ ਰਹਿਮ ਮੰਗੋ, ਅੱਗੇ ਮਸਾ ਅੱਲਾਹ ਤਾਲਾ ਨੇ ਕੋਈ ਜਗ੍ਹਾ ਦਿੱਤੀ ਆ ਸਾਨੂੰ 3 ਕਮਰਲੇ, ਉਹ ਮਕਾਨ ਸ਼ੁਰੂ ਕੀਤਾ। ਨਹੀਂ ਉਹ 3 ਮਰਲੇ ਹੋਵੇ ਭਾਜੀ, ਭਾਵੇਂ 1.5 ਮਰਲਾ ਜਿਹੜੀ ਆਪਣੀ ਛੱਤ ਵਾ ਨਾ, ਓਏ ਹੋਏ ਉਹਦੇ ਨਾਲ ਦੀ ਗੱਲ ਕੋਈ ਨਹੀਂ। ਉਹ ਜਿਵੇਂ ਸਿਆਣੇ ਨਹੀਂ ਕਹਿੰਦੇ ਕਿ ਕੱਖਾਂ ਦੀ ਕੁੱਲੀ ਹੋਵੇ। ਇੱਧਰ ਤੇ ਆਓ ਆਪਣਾ ਸਾਗਰ ਸਦੀਕੀ ਸਾਹਿਬ। ਸਾਡੀ ਤੇ ਗੱਲ ਸੁਣ ਲਓ, ਕਰ ਲੈਣਾ ਕੰਮ ਤੁਸੀਂ। ਹਾਂਜੀ ਹਾਂਜੀ ਦੱਸੋ ਹੁਕਮ। ਆਹੋ ਅੱਲਾਹ ਤਾਲਾ ਜਿਨ੍ਹਾਂ ਦੇ ਨਹੀਂ ਵੀ ਘਰ, ਰੱਬ ਉਹਨਾਂ ਨੂੰ ਵੀ ਦਵੇ ਭਾਈ। ਕਿਰਾਇਆ ਤੇ ਭਾਜੀ ਬਹੁਤ ਜ਼ਲੀਲ ਹੋਏ ਆ। ਆਏ ਦਿਨ ਝਗੜਾ, ਮਕਾਨ ਸਮਾਨ ਚੁੱਕ ਲਓ ਜੀ, ਬਿੱਲ ਬਹੁਤਾ ਆ ਗਿਆ, ਸਾਰੇ ਮਸਲੇ ਆ ਬੜੇ ਕਿਰਾਇਆਂ ਦੇ ਮਸਾਇਲ ਵੀ ਇਹ ਆ ਵੀ ਜਿਹੜੇ ਬੱਚੇ ਲੈ ਕੇ ਬੰਦਾ ਕਿੱਧਰ ਜਾਵੇ। ਜਿਹੜੇ ਕਿਰਾਏਦਾਰਾਂ ਨੂੰ ਇੱਕਦਮ ਹੀ ਕਹਿ ਦਿੰਦੇ ਮਾਲਕ ਮਕਾਨ ਖਾਲੀ ਕਰ ਦਿਓ, ਖਾਲੀ ਕਰ ਦਿਓ ਜੀ, ਸਾਡਾ ਵਿਆਹ ਆ ਗਿਆ। ਉਹ ਤੁਹਾਡੇ ਲਈ ਕਿਆਮਤ ਦਾ ਦਿਨ ਹੁੰਦਾ। ਬੇਸ਼ੱਕ ਬੇਸ਼ੱਕ, ਰੋਜ਼ ਮਰਦਾ ਰੋਜ਼ ਜੀਂਦਾ ਬੰਦਾ। ਇੱਕ ਵਾਰੀ ਮਰ ਜਾ। ਨਹੀਂ ਮੈਂ ਗੱਲ ਕਰ ਰਿਹਾ, ਮੈਂ ਵੀ ਗੱਲ ਹੀ ਕਰ ਰਿਹਾ। ਇਹ ਆ ਭਾਜੀ ਕਿ ਨਾ ਬਸ ਚਲੋ ਜੀ ਮੁਬਾਰਕ ਹੋਵੇ ਭਾਈ, ਤੁਹਾਡਾ ਅੱਲਾ ਘਰ ਨੇ ਬਣ ਰਿਹਾ। ਜਗ੍ਹਾ ਦੇਤੀ, ਮਿਹਨਤ ਹੀ ਸ਼ੁਕਰ ਆ। ਮਿਹਨਤ ਹੈ ਜੀ। ਹਾਂਜੀ, ਇਹ ਤੇ ਬਹੁਤ ਅੱਛੀ ਗੱਲ ਹੈ ਜੀ। ਕਮਰਸ਼ੀਅਲ ਪਲਾਟ ਹੋ ਗਿਆ ਤੁਹਾਡਾ। ਕਿੱਥੇ ਹੈ ਜਗ੍ਹਾ ਤੁਹਾਡੀ? ਇਹ ਪੈਰਾਗੌਨ ਭਾਜੀ ਪੈਰਾਗੌਨ ਤੇ ਮਾਸ਼ਾਅੱਲਾ ਬਹੁਤ ਅੱਛੀ ਸਿਟੀ ਹੈ। ਨਹੀਂ ਭਾਜੀ, ਪੈਰਾਗੌਨ ਤੇ 3 ਮਰਲੇ ਦਾ ਮਕਾਨ ਹੀ ਹੈ ਨਹੀਂ ਕੋਈ ਵੀ, ਫਿਰ ਕੇ ਗਏ ਅਸੀਂ। ਅੱਛਾ ਜੀ। ਅੱਗੇ ਜੀ ਗ੍ਰੀਨ ਸਿਟੀ। ਹਾਂ ਗ੍ਰੀਨ ਸਿਟੀ ਦਾ ਬੜਾ ਨਾਮ ਆ ਭਾਈ। ਅੰਦਰ ਇੱਕ 1 ਡੋਰ ਅੰਦਰ ਗੇਟ ਲੱਗਾ ਵਾ, ਨਾ ਕਿਸੇ ਨੇ ਆਣਾ ਨਾ ਜਾਣਾ। ਉੱਥੇ ਰਹਿ ਰਹੇ ਲੋਕ, ਅੱਲਾ ਉਹਨਾਂ ਦੀ ਹਿਫਾਜ਼ਤ ਕਰੇ। ਉੱਥੇ ਨਹੀਂ ਭਾਜੀ, ਉੱਥੇ ਵੀ ਨਹੀਂ। ਉੱਥੋਂ ਅੱਗੇ ਉਹ ਜੀ BRB ਨਹਿਰ ਨਹੀਂ ਜਿਹੜੀ, ਆਹੋ ਡੁੱਬਣਾ ਉੱਥੇ। ਨਹੀਂ ਨਹੀਂ, ਆਹੋ ਉਹ ਲੰਘ ਕੇ ਬਰਕੀ ਡਿਆਰਾ। ਅੱਛਾ ਪੈਰਾਗੌਨ ਵੀ ਛੱਡਤਾ, ਹਾਂਜੀ ਗ੍ਰੀਨ ਸਿਟੀ ਵੀ ਛੱਡ ਦਈਏ, ਹਾਂਜੀ ਹਾਂਜੀ, ਨਹਿਰ ਵੀ ਛੱਡ ਦਈਏ, ਨਹਿਰ ਵੀ ਛੱਡ ਦਿਓ। ਤੇ ਅੱਗੇ ਬਰਕੀ ਡਿਆਰਾ। ਉਹ ਹੁਣ ਛੱਡਣਾ ਕਿ ਰੱਖਣਾ ਵਾ? ਨਹੀਂ ਨਹੀਂ, ਉਹਦੇ ਦਰਮਿਆਨ ਇੱਕ ਇੰਜ ਸੜਕ ਜਾਂਦੀ ਆ, ਉਹਦੇ ਅੰਦਰ 10-15 ਕਿਲੋਮੀਟਰ ਅੱਛਾ ਜੀ। ਸੋਹਣੀ ਜਗ੍ਹਾ ਖੁੱਲੀ ਮਿਲ ਗਈ, ਕੱਲਾ ਘਰ ਆਪਣਾ ਮੇਨ ਤੇ। ਇਹ ਮੇਨ ਆ ਇਹਨਾਂ ਅੰਦਰ ਜਾ ਕੇ? ਗਰੀਬ ਆਦਮੀ ਲਈ ਮੇਨ ਹੀ ਆ। ਉਹ ਤੁਹਾਡੇ ਨਾਲ ਜਿਹੜੇ 2 ਪਲਾਟ ਬਣੇ ਹੋਣੇ ਆ ਨਾ, ਹਾਂ ਹਾਂ, ਉਹ 2 ਚੋਂ ਤੁਹਾਡਾ ਹੀ ਮੇਨ ਆ ਫਿਰ ਉੱਥੇ ਉਸ ਹਿਸਾਬ ਨਾਲ। ਨਹੀਂ ਨਹੀਂ, ਸੋਹਣੀ ਉੱਥੇ ਕਲੋਨੀ ਕੱਟੀ ਆ ਲੋਕਾਂ ਨੇ। ਤੇ ਉਹ ਭਾਜੀ ਬਸ ਉਹ ਸ਼ੁਰੂ ਕਰਨ ਲੱਗੇ ਆ, ਬਸ ਦੁਆ ਕਰਨਾ। ਨਹੀਂ ਦੁਆਵਾਂ ਨਾਲ ਥੋੜਾ ਮਕਾਨ ਸ਼ੁਰੂ ਹੁੰਦਾ। ਇੱਟਾਂ ਸੀਮਟ ਬਜਰੀ ਰਾਜ ਮਿਸਤਰੀ ਲੱਗਦੇ ਆ। ਉਹ ਤਾਂ ਸਟਵਾ ਲਈ ਆ। ਇੱਟ ਬਹੁਤ ਮਹਿੰਗੀ ਭਾਜੀ। ਇੱਟ ਤਾਂ ਜ਼ਾਰੀ ਬਾਤ ਆ ਜੀ, ਸੀਮਟ ਮਹਿੰਗੀ। ਬਜਰੀ ਉਹ ਬਹੁਤ ਮਹਿੰਗੀ। ਇਹ ਭਾਈ ਚੀਜ਼ਾਂ ਇੱਟ ਦੱਸਿਓ ਤੁਹਾਡੇ ਵਾਲੀ ਸਾਈਡ ਤੇ ਕਿੰਨੇ ਨੂੰ ਇੱਟ ਚੱਲ ਰਹੀ ਹੈ ਤੇ ਕਿੰਨੀ ਕੁ ਮਹਿੰਗਾਈ ਹੈ ਵੀ ਦੱਸਿਓ। ਜਿਹੜੀਆਂ ਵਾ ਇੱਧਰ ਕਿੱਧਰ ਜਾਂਦੇ ਭਾਜੀ, ਭੱਜ ਕੇ ਤੁਸੀਂ? ਉਹ ਕੋ ਦੌਰਾ ਪੈਂਦਾ ਤੁਹਾਨੂੰ ਲੱਗਦਾ? ਨਹੀਂ ਦੌਰਾ ਨਹੀਂ, ਉਹ ਸਮਾਨ ਦੀ ਸੈਟਿੰਗ ਕਰਨੀ ਹੁੰਦੀ ਹੈ ਨਾ। ਤੇ ਦੱਸੋ ਕੀ ਚਾਹੀਦਾ ਸਾਡੇ ਕੋਲੋਂ ਤੁਹਾਨੂੰ? ਉਹ ਫੱਟੇ ਹੀ ਚਾਹੀਦੇ ਆ, ਗੋਵਾਂ ਸ਼ੋਵਾਂ ਬੰਨਣੀਆਂ ਹੁੰਦੀਆਂ ਜ਼ਾਹਰਾ ਮਿਸਤਰੀਆਂ ਨੇ। ਤੇ ਐਰੇ ਉਰੇ ਭਰ ਲਏ ਆ?
ਭਾਜੀ ਐਰੇ ਉਰੇ ਕੀ ਹੁੰਦੇ ਜੀ? ਭਾਈ ਇਹ ਚਨੋੜ ਝੰਗ ਚ ਐਰੇ ਹੀ ਚੱਲਦੇ ਆ। ਭਾਜੀ ਮੇਰਾ ਘਰ ਇੱਥੇ ਲਾਹੌਰ ਆ, ਬਰਕੀ ਡਿਆਰਾ। ਨੀਆਂ ਭਰ ਲੀਆਂ। ਹਾਂ ਨੀਆਂ ਹੁੰਦੀਆਂ ਵਾ। ਬੁਨਿਆਦਾਂ ਕਹਿ ਲਓ। ਬੁਨਿਆਦਾਂ ਉਹ ਬੁਨਿਆਦਾਂ ਨਹੀਂ, ਬੁਨਿਆਦਾਂ। ਬੁਨਿਆਦਾਂ ਜਿਹਦੀ ਬੁਨਿਆਦ ਹੀ ਚੰਗੀ ਨਹੀਂ ਤੇ ਫਿਰ ਇਹੋ ਜਿਹਾ ਹੀ ਹੁਣੇ। ਤੁਹਾਡੀ ਵੀ ਉਹ ਗਾਨਾ ਬੰਨਣਾ ਬਾਜੀ ਮੇਰੀ ਨੇ, ਭੈਣ ਨੇ, ਭੈਣਾਂ ਹੀ ਬਣਦੀਆਂ ਗਾਨਾ। ਮਕਾਨ ਦਾ ਵਿਆਹ ਯਾਰ ਉਹ ਹੁੰਦਾ ਨਹੀਂ ਸੀਗਾ ਭੈਣ ਗਾਨਾ ਬੰਨ੍ਹਦੀ ਕੋਈ ਜੀ। ਅੱਲਾ ਨੇ ਮੈਨੂੰ, ਅੱਲਾ ਨੇ ਮੇਰੇ ਭਰਾ ਨੂੰ ਘਰ ਦੇ ਦਿੱਤਾ ਗਾਨਾ ਬੰਨਣਾ। ਉਹਨੇ ਫਿਰ ਉਹਨੂੰ 1500 ਦੇਣਾ, ਵਿੱਚ ਗਿਰੀ ਵੀ ਹੁੰਦੀ ਸੀ। ਉਹ ਬੰਦਾ ਐਵੇਂ ਲਾ ਕੇ ਖਾਂਦਾ ਰਹਿੰਦਾ ਸੀ। ਉਹ ਪੁਰਾਣੇ ਦੌਰ ਸੀ ਭਾਈ, ਉਹ ਗਾਰਡਰ ਵਾਲੇ ਦੌਰ ਸੀ, ਸ਼ਤੀਰੀਆਂ ਵਾਲੇ। ਹੁਣ ਲੈਂਟਰ ਤੇ ਉਹ ਗਾਨਾ ਕਿੱਥੋਂ ਤੁਹਾਡੀ ਭੈਣ ਬੰਦ ਹੋਊਗੀ? ਜਿੱਥੇ ਪੱਖਾ ਚੰਗੀ ਦਾ ਉੱਥੇ ਬੰਦ ਹੋਵੇ 2 ਮਿੰਟ ਲਈ, ਮੁੜ ਕੇ ਗਾਨੇ ਨੂੰ ਚੱਕਰ ਆ ਜਾਣ ਪੱਖੇ ਦੇ ਨਾਲ। ਨਹੀਂ ਜਦੋਂ ਪੱਖਾ ਲਾਉਣਾ ਗਾਨਾ ਲਾ ਲਵੇ। ਦੇਖੋ ਇਹ ਹੁੰਦੀ ਰਸਮਾਂ, ਇਹਦਾ ਚੋਂ ਅਸੀਂ ਬਾਹਰ ਨਿਕਲਦੇ ਜਾ ਰਹੇ ਹੌਲੀ ਹੌਲੀ। ਪੱਖਾ ਚਲਾਉਣਾ ਗਾਨਾ ਲਾ ਲੈਣਾ। ਹਾਂ ਉੱਤੇ ਕੋ ਪੌੜੀ ਰੱਖੋ ਫਿਰ ਲਾਗੇ ਪੱਖੇ ਦੇ। ਪੌੜੀਆਂ ਤੁਹਾਡੇ ਕੋਲ ਹੈ ਨਹੀਂ? ਪੌੜੀਆਂ ਉਹ ਵੀ ਲੈਣੀ ਅਸੀਂ। ਹੁਣ ਦਾ ਮਕਸਦ ਦੱਸੋ ਜੇ ਸਾਨੂੰ ਦੱਸੋ। ਮਕਸਦ ਇਹੀ ਹੈ ਭਾਜੀ, ਆ ਫੱਟੇ ਫੁੱਟੇ ਤੁਹਾਡੇ ਕੋਲ ਹੁੰਦੇ ਆ, ਫਿਰ ਵਾਂਸ ਹੁੰਦੇ ਆ, ਗੋਆਂ ਸ਼ੋਆਂ ਬਣਨੀਆਂ, ਲੈਂਟਰ ਪਾਉਣਾ ਵਾ। ਹਾਂਜੀ ਇੱਕੋ ਹੀ ਪਾਉਣਾ ਹਜੇ, ਫਿਰ ਅੱਲਾ ਪੈਸੇ ਦਊ, ਫਿਰ ਉੱਤੇ ਹੋਰ ਪਾ ਲਾਂਗੇ। ਨਾ ਦੱਸ, ਬਸ ਦੁੱਖ ਨਾ ਦੱਸ, ਅੰਦਰ ਹੀ ਰੱਖ ਦੁੱਖ ਨਾ। ਤੇ ਘਰ ਬੰਦਾ ਆਪਣਾ ਹੋਵੇ, ਭਾਵੇਂ ਫਰਸ਼ ਤੇ ਬੈਠਾ ਹੋਵੇ, ਨਾ ਹੋਵੇ 4 ਦੀਵਾਰੀ। ਪੈਂਦਿਆਂ ਲੈਂਦਿਆਂ ਫਰਸ਼। ਮੈਨੂੰ ਕਹਿੰਦੇ ਸੀ ਪ੍ਰਾਹੁਣਾ ਕੋ ਘਰ ਆ ਜਾਣਾ ਨਾ ਮੇਰੇ ਹਾਂ ਮਾਮੇ ਚਾਚੇ, ਤੇ ਮੈਨੂੰ ਬਾਹਰ ਬੁਲਾ ਕੇ ਉਹਨਾਂ ਨੇ ਪਤਾ ਕੀ ਕਹਿਣਾ, ਇਹ ਕੌਣ ਹੋਏ ਗੁੰਡੇ ਜੇ ਅੰਦਰ ਵਾੜੇ ਤੂੰ, ਮੈਨੂੰ ਕਿਉਂ ਕਹੀ ਜਾਂਦਾ ਅੰਦਰ ਜੂਆ ਕਰਾਉਣਾ। ਇਹ ਵੀ ਮੈਨੂੰ ਕਹਿੰਦੇ ਸੀ। ਤੈਨੂੰ ਕਹਿੰਦੇ ਉਹਨਾਂ ਨਾਲ ਨਿਬੜ ਜਾ ਕੇ। ਨਹੀਂ ਮੈਂ ਆਪਣੇ ਦੁੱਖ ਨਾ ਫੋਲਾਂ ਤੇਰੇ। ਭਾਈ ਜਿਹੜੀ ਸਾਡੇ ਮੁਤਲਕਾ ਤੂੰ ਦੁੱਖ ਘੱਟ ਫੋਲ, ਇਹਦੇ ਨਾਲ ਮੈਨੂੰ ਦੁੱਖ ਹੁੰਦਾ। ਯਕੀਨ ਕਰ ਬੱਚੇ ਮੇਰੇ ਨਾ ਇੰਜ ਸਹਿਮ ਕੇ ਵਿਚਾਰੇ ਕੰਧਾਂ ਨਾਲ ਲੱਗ ਜਾਣੇ। ਕੀ ਗੱਲ? ਇਹ ਪਾਪਾ ਇਹ ਕੀ ਕਹਿ ਰਿਹਾ ਤੇਰੇ ਬੱਚੇ? ਤੇ ਫਿਰ ਮੈਂ ਬੱਚਿਆਂ ਨੂੰ ਕਹਿਣਾ ਚੁੱਪ ਕਰ ਬੇਟਾ, ਕੋਈ ਗੱਲ ਨਹੀਂ, ਦੁਆ ਕਰ ਅੱਲਾ ਮੈਂ ਨਹੀਂ ਆਪਣਾ ਘਰ। ਬੇਟਾ, ਹੈਲੋ ਮੈਂ ਨਹੀਂ ਬੇਟਾ। ਨਹੀਂ ਉਹ ਫਿਰ ਰੋਣਾ ਹੁੰਦਾ ਭਾਜੀ। ਹੁਣ ਤੈਨੂੰ ਆਉਂਦਾ ਬੜਾ ਵਾ। ਤੁਸੀਂ ਦੱਸੋ ਕੀ ਚਾਹੀਦਾ ਵਾ? ਫੱਟੇ ਦੇ ਦਿਓ ਭਾਈ। 3 ਮਰਲੇ ਦਾ ਘਰ ਆ, ਕਿੰਨੇ ਫੱਟੇ ਲੱਗਣਗੇ? ਯਾਰ ਇਹ ਤੇ ਹੁਣ ਤੁਹਾਨੂੰ ਰਾਜ ਨੂੰ ਪਤਾ ਨਾ ਕਿੰਨੇ ਫੱਟੇ ਉਹਨੇ ਮੈਨੂੰ ਲਿਖ ਕੇ ਦਿੱਤੇ। ਉਹਨੇ ਕਿਹਾ ਤੁਸੀਂ ਨਾ ਫਿਲਹਾਲ 20 ਫੱਟੇ ਲੈ ਆਓ, ਬਾਂਸ ਲੈ ਆਓ, ਤੇ ਉਹਦੇ ਨਾਲ ਰੱਸੀ ਵੀ ਹੁੰਦੀ ਆ। ਨਵਾਂ ਤੇਰਾ ਘਰ ਬਣ ਲੱਗਾ, ਕਿਉਂ ਫਾਹ ਲੈਣਾ ਹੀ? ਉਹ ਫਾਹ ਨਹੀਂ ਲੈਣਾ, ਗੋ ਨਹੀਂ ਬੰਨਦੇ ਉਹਦੇ ਨਾਲ ਯਾਰ। ਅੱਛਾ ਗੋ ਵਾਲੇ ਰੱਸੇ ਚਾਹੀਦੇ ਭਾਈ। ਹਰ ਸ਼ੈ ਮਿਲ ਜਾਏਗੀ ਤੁਹਾਨੂੰ ਇੱਥੇ। ਕੋਈ ਮਿਹਰਬਾਨੀ ਭਾਜੀ। ਕੀ ਨਾਂ ਕੀ ਭਾਜੀ ਆਪਣਾ? ਮੇਰਾ ਨਾਂ ਗੋਗਾ ਜੀ। ਗੋਗਾ ਭਾਈ, ਮੈਂ ਯਕੀਨ ਕਰੋ ਜਦੋਂ ਕਿਰਾਏ ਦੇ ਘਰ 'ਚ ਰਹਿਣਾ ਨਾ, ਮੈਂ ਬਾਜ਼ਾਰ 'ਚ ਵੀ ਤੁਰਿਆ ਜਾਣਾ ਨਾ, ਮੈਨੂੰ ਪਿੱਛੋਂ ਆਵਾਜ਼ ਮਾਰੀ, ਓਏ ਇੱਧਰ ਆ, ਗੱਲ ਸੁਣ, ਅੱਜ ਕਿੰਨੀ ਤਰੀਕ ਹੋ ਗਈ, ਤੇਰਾ ਕਿਰਾਇਆ ਨਹੀਂ ਪਹੁੰਚਿਆ। ਮੈਨੂੰ ਮੈਂ ਦੇਣ ਨਹੀਂ ਲਿਆ ਤੇਰਾ ਕਿਰਾਇਆ। ਉਹ ਕਹਿੰਦੇ ਸੀ ਭਾਜੀ। ਉਹ ਕਹਿੰਦੇ ਹਾਂ, ਉਹ ਘਰ ਵਾਲੇ ਘਰ ਆ ਭਾਈ, ਉਹ ਅਸੀਂ ਕੀ ਕਰ ਸਕਦੇ? ਅਸੀਂ ਤੇ ਕਿਰਾਏਦਾਰ ਆ। ਆਹ ਕਿਰਾਏਦਾਰ ਅਸੀਂ ਕੀ ਕਰ ਸਕਦੇ? ਹਾਂਜੀ। ਤੇ ਕੀ ਫੱਟੇ ਦਾ ਕੀ ਕਿਰਾਇਆ ਭਾਜੀ? 30 ਰੁਪਏ। 30 ਰੁਪਏ ਇੱਕ ਫੱਟੇ ਦਾ? ਹਾਂਜੀ 30 ਰੁਪਏ ਇੱਕ ਫੱਟੇ ਦਾ। ਤੇ ਅਸਲ ਸ਼ਨਾਖਤੀ ਕਾਰਡ ਦੇਣਾ, ਨਿਕਾਹਨਾਮਾ, FRC ਬੱਚਿਆਂ ਦੀ, ਤੇ ਇਹ ਸਾਰਾ ਕੁਝ। ਇਹ ਭਾਜੀ ਇਮੀਗ੍ਰੇਸ਼ਨ, ਮੈਂ ਇੰਗਲੈਂਡ ਦਾ ਵੀਜ਼ਾ ਲਵਾਉਣ ਲੱਗਾ, ਇੰਨੀਆਂ ਚੀਜ਼ਾਂ ਮੰਗ ਲਈਆਂ। ਨਹੀਂ ਭਰਾਵਾ, ਤੇਰੇ ਵਰਗੇ ਇੱਥੇ ਬਹੁਤ ਜਾਲੀ ਬੰਦੇ ਆਂਦੇ। ਨਾਲੇ ਲੋਕਲ ਤੇਰਾ ਲਾਹੌਰ ਦੇ ਹੋ ਨਾ, ਤੁਹਾਡਾ ਜਿਹੜਾ ID ਕਾਰਡ ਆ ਲਾਹੌਰ ਦਾ ਬਣਿਆ। ਲਾਹੌਰ ਦਾ ਆ ਫੇਰ ਆਰਜ਼ੀ ਪਤਾ ਮੇਰਾ ਲਾਹੌਰ ਦਾ, ਵੈਸੇ ਪੱਕਾ ਪਤਾ ਮੇਰਾ ਉਕਾੜੇ ਦਾ। ਕਾੜੇ ਦਾ? ਹਾਂਜੀ। ਚਲੋ ਫੇਰ ਨਿਕਲੋ ਬਾਹਰ ਭਾਈ। ਅਸੀਂ ਨਹੀਂ ਦਿੰਦੇ ਕਾੜੇ ਕੂੜੇ ਵਾਲਿਆਂ ਨੂੰ ਇੱਥੇ। ਇੰਨੇ ਸ਼ਨਾਖਤੀ ਕਾਰਡ ਪਏ ਆ, ਲੋਕੀ ਲੈ ਜਾਂਦੇ ਆ ਚੀਜ਼ਾਂ। ਹੁਣ ਤੁਸੀਂ ਲਾਹੌਰ ਦੇ ਹੋਵੋ ਨਾ, ਅਸੀਂ ਤੁਹਾਨੂੰ ਕਿਤੇ ਨਾ ਕਿਤੇ ਫੜ ਲਾਂਗੇ। ਫਰਜ਼ ਕਰੋ ਤੁਸੀਂ ਸਾਡੇ ਕੋਲ ਫੱਟਾ ਲੈ ਗਏ ਹੋ, ਲੈ ਗਏ, ਜਾਂ ਸਾਡੇ ਕੋਲ ਘੋੜੀ ਦਾ ਸਮਾਨ ਲੈ ਗਏ, ਤੁਸੀਂ ਲਾਹੌਰ ਦੇ ਨਹੀਂ। ਫੇਰ ਤੁਹਾਡੇ ਕੋਲ ਅਸੀਂ ਕਿੱਥੇ ਫੜਨਾ ਵਾ? ਅਸੀਂ ਕਾੜੇ ਵਾਲਿਆਂ ਨੂੰ ਕਿੱਥੇ ਲੱਭਦੇ ਫਿਰਨਾ ਵਾ? ਤੁਸੀਂ ਲਾਹੌਰ ਦੇ ਹੋ। ਨਹੀਂ ਉੱਥੇ ਪਤਾ ਨਹੀਂ ਲਿਖਿਆ, ਤੁਸੀਂ ਰੇਟ ਕਰੋ, ਫੜੋ ਉੱਥੇ। ਇਹ ਨਹੀਂ ਕਿ ਮੈਂ 30 ਰੁਪਏ ਦੀ ਖਾਤਰ ਤੇ ਮੈਂ ਆਉਣ ਜਾਣ ਦੀ ਗੱਡੀ ਕਰਾਵਾਂ ਪੈਸੇ ਲੈਣ ਵਾਸਤੇ। ਤੁਸੀਂ ਲਾਹੌਰ ਦੇ ਹੋ ਨਾ, ਤੁਸੀਂ ਕੁਛ ਸ਼ੈ ਲੈ ਗਏ। ਫਰਜ਼ ਕਰੋ ਆ ਹੀ ਲੈ ਗਏ ਹੋ ਲੈਂਟਰ ਵਾਸਤੇ। ਅੱਛਾ ਜੀ। ਤੁਸੀਂ ਨਹੀਂ ਸਾਨੂੰ ਮੋੜੇ ਜਦੋਂ ਤੁਹਾਡਾ ਟਾਈਮ ਸੀ। ਤੁਹਾਡਾ ਦੇਰ ਸਵੇਰ ਹੋ ਹੀ ਜਾਂਦੀ ਹੈ। ਸਵੇਰ ਹੋ ਜਾਂਦੀ ਆ। ਅਸੀਂ ਐਡਰੈਸ ਕੱਢਣਾ ਵਾ, ਐਡਰੈਸ ਕੱਢ ਕੇ ਤੁਹਾਨੂੰ ਅਸੀਂ ਇੰਜ ਕਰਕੇ ਫੜ ਲੈਣਾ ਵਾ, ਜਿੱਥੋਂ ਵੀ ਆ ਵੀ ਲਿਆ, ਵੀ ਫੱਟੇ ਲਿਆ। ਇਹ ਕੀ ਹੈ? ਉਹ ਮੈਂ ਦੱਸ ਰਿਹਾ, ਉਹਦੀ ਜਿਹੜਾ ਲੇਟ ਕਰਦਾ। ਅੱਛਾ। ਲਾਹੌਰ ਵਾਲਿਆਂ ਨੂੰ ਤੁਸੀਂ, ਲਾਹੌਰ ਵਾਲਿਆਂ ਦੀ ਹਯਾ ਕਰਦੇ ਹੋ, ਬਾਹਰ ਵਾਲੇ ਦੀ ਨਹੀਂ ਕਰਦੇ। ਬਾਹਰ ਵਾਲੇ ਭਾਈ। ਤੁਸੀਂ ਕਿੱਥੋਂ ਦੇ ਹੋ? ਮੈਂ ਫੈਸਲਾਬਾਦ। ਤੇ ਤੈਨੂੰ ਫੈਸਲਾਬਾਦ ਤੋਂ ਲੱਭਦੇ ਫਿਰਾਂਗੇ। ਹੈਲੋ, ਆਪ ਤੂੰ ਦੁਕਾਨ ਪਾਈ, ਆਪ ਤੂੰ ਫੈਸਲਾਬਾਦ ਦਾ। ਫੈਸਲਾਬਾਦ ਦਾ ਰੋਜ਼ਗਾਰ ਵਾਸਤੇ ਆਏ ਆ। ਇਹ ਕਾਰੋਬਾਰ ਇਦਾਂ ਹੀ ਆ, ਵੱਡੇ ਸ਼ਹਿਰਾਂ 'ਚ ਲੋਕ ਆਉਂਦੇ, ਛੋਟੇ ਛੋਟੇ ਪਿੰਡਾਂ 'ਚੋਂ, ਛੋਟੇ ਛੋਟੇ ਕਸਬਿਆਂ 'ਚੋਂ ਆਪਣਾ ਰਿਜ਼ਕ ਲੈਣ ਬੱਚਿਆਂ ਲਈ। ਤੁਸੀਂ ਹੁਣ ਇੱਥੋਂ ਕੀ ਲੈਣ ਆਏ ਹੋ? ਮੈਂ ਇੱਥੇ ਤੁਸੀਂ ਕੀ ਲੈਣ ਆਏ ਉੱਥੇ? ਮੈਂ ਤੇਰੀ ਜਾਨ ਲੈਣ ਆਇਆ। ਮੈਂ ਫੱਟੇ ਲੈਣ ਆਇਆ ਭਾਜੀ। 20 ਫੱਟੇ ਆ? 20 ਫੱਟੇ, 8 ਵਾਂਸ ਕਰ ਦਿਓ। ਅੱਛਾ ਜੀ। ਤੇ ਰੱਸੇ ਪਏ ਭਾਜੀ? ਹਾਂਜੀ ਪਏ ਆ ਜੀ। ਮੈਨੂੰ ਫਾਂਸੀ ਲੈ ਕੇ ਦਿਖਾਓ। ਹਾਂ ਪੱਕੇ ਆ? ਤੂੰ ਦਿਖਾ। ਆ ਦੇਖੋ ਨਾ, ਮੁੰਡਾ ਸ਼ਬਾਜ਼ ਇੰਨਾ ਚੰਗਾ ਨਾ। ਮੈਨੂੰ ਤਾਂ ਲੱਗਦਾ ਸ਼ਬਾਜ਼ ਦਾ ਹੀ ਆ ਸਾਰਾ ਕੁਝ। ਨਹੀਂ ਆਪਣਾ ਭਾਈ ਹੈ। ਚਲੋ
ਸਲੀਮ ਰਸ਼ੀਦ ਤੁਹਾਡਾ ਨਾਂ ਹੋ ਗਿਆ ਜੀ? ਵਲਦ ਰਸ਼ੀਦ ਹੀ ਆ ਨਾ? ਉਹ ਯਾਰ ਤੂੰ ਫੇਰ ਉਹੀ ਗੱਲ ਕਰੀ ਜਾਂਦਾ। ਇਹ ਗੱਲ ਕੋ ਪੁੱਛਦਾ ਵਾ? ਤੂੰ ਆਪਣੇ ਅੱਬੇ ਨੂੰ ਪੁੱਛਿਆ? ਮੈਂ ਤੇਰਾ ਹੀ ਮੁੰਡਾ ਵਾਂ, ਕਦੀ ਪੁੱਛਿਆ? ਹੈਲੋ ਆ ਬਾਈ ਸਹੀ ਦੱਸੋ। ਸਹੀ ਕੀ ਦੱਸੋ, ਹੈ ਹੀ ਉਹਦਾ ਜਦੋਂ ਮੈਂ। ਤੂੰ ਤੇ ਆਪਣੇ ਪਿਓ ਦਾ ਵੀ ਹੋਵੇ ਤੇ ਉਹ ਵੀ ਨਹੀਂ ਮੰਨਦਾ, ਕਹਿੰਦਾ ਪਤਾ ਨਹੀਂ ਕੌਣ ਆ, ਮੈਨੂੰ ਨਹੀਂ ਪਤਾ। ਹੈਲੋ 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 ਉਮਰ ਕਿੰਨੀ ਆ? ਉਮਰ 56। ਜਾਣ ਵਾਲਾ ਹੀ ਆ ਤੂੰ ਬਸ? 50 ਸਭ ਨੇ ਜਾਣਾ, ਇੱਥੇ ਬੈਠਾ ਕਿਸੇ ਨੇ ਨਹੀਂ ਰਹਿਣਾ। 56 ਆ ਤੂੰ ਵੀ ਚੱਲਾ ਰਜਿਸਟਰ ਰੱਖ ਕੇ ਬਸ। 56 ਤੇ ਹਾਂਜੀ ਕਿੱਥੇ ਪੈਦਾ ਕਿੱਥੇ ਹੋਏ ਹੋ? ਉਹ ਕਾੜੇ ਤੁਹਾਨੂੰ ਦੱਸਿਆ ਨਹੀਂ? ਉਹ ਕਾੜਾ ਜਾਏ ਬਕੂਆ ਕਾੜਾ? ਉਹ ਜਾਏ ਬਕੂਆ ਕਹਦਾ ਤੂੰ ਪਰਚਾ ਦੇਣ ਲੱਗਾ ਮੇਰੇ ਤੇ? ਨਹੀਂ ਉਹ ਲਿਖਣਾ ਨਹੀਂ, ਅਸੀਂ ਮੁੜ ਕੇ ਭਾਜੀ ਲੱਖਾਂ ਦਾ ਉਹ ਸਮਾਨ ਸ਼ਨਾਖਤੀ ਕਾਰਡ ਤੇ ਲਿਖਿਆ ਸਾਰਾ ਕੁਝ ਯਾਰ। ਸ਼ਨਾਖਤੀ ਕਾਰਡ ਤੇ ਲੋਕੀ ਬਣਾ ਲੈਂਦੇ ਆ ਨਵਾਂ। ਕੋਈ ਮਹੱਲੇ ਦੇ ਵਿੱਚ ਕੋਈ ਮੋਹਤਬਰ ਬੰਦਾ ਹੋਵੇ ਉਹਦਾ। ਜਿਹਦੇ ਸਾਹਮਣੇ ਪੈਦਾ ਹੋਇਆ ਵਾਂ। ਨਹੀਂ ਨਹੀਂ ਜਿਹਦੇ ਸਾਹਮਣੇ ਤੁਸੀਂ ਉਹਦੀ ਜਿਹਦੇ ਸਾਹਮਣੇ ਪੈਦਾ ਹੋਇਆ ਯਾਰ, ਇਹ ਪਤਾ ਨਹੀਂ ਕਿੱਥੋਂ ਗੱਲਾਂ ਲੱਭ ਲੈ ਕੇ ਆਉਂਦਾ। ਸਲੀਮ ਅਲਵੇਲਾ ਵੀ ਮਤਲਬ ਪੂਰਾ ਡਾਇਰੈਕਟਰ ਹੀ ਆ, ਜਿਵੇਂ ਡਾਇਰੈਕਟਰ ਹੁੰਦਾ ਨਾ ਮੂਵੀ ਬਣਾਉਂਦੇ ਡਾਇਲੋਗ ਲਿਖਦੇ ਆ। ਇਹ ਪਤਾ ਨਹੀਂ ਕਿੱਦਾਂ, ਮੈਨੂੰ ਲੱਗਦਾ ਸ਼ਾਇਦ ਸਲੀਮ ਅਲਵੇਲਾ ਡਾਇਲੋਗ ਲਿਖਦਾ ਹੈ। ਬਾਕੀ ਤੁਸੀਂ ਦੱਸਿਓ, ਬਹੁਤ ਵਧੀਆ ਲਿਖਦਾ। ਇਹ ਤੇ ਜ਼ਮਾਨਤੀ ਨਾਲ ਉਹਦਾ ਫੋਨ ਨੰਬਰ ਲਿਖਾਓ। ਉਹ ਭਾਈ ਮੈਂ ਰੈਂਟ ਤੇ ਮੋਟਰਸਾਈਕਲ ਨਹੀਂ ਲੈਣ ਲੱਗਾ। ਇੰਨੀਆਂ ਚੀਜ਼ਾਂ ਤੂੰ ਕਹੀ ਜਾਂਦਾ ਵੀਰੇ। ਮੈਂ ਸ਼ਨਾਖਤੀ ਕਾਰਡ ਜੂ ਦੇ ਜਾਣਾ ਯਾਰ ਕੌਣ? ਨਾ ਆਇਆ ਤੂੰ ਪੈਸੇ ਲੈ ਲਈ। ਯਾਰ ਕਿਸੇ ਤਲਕ ਵਾਲੇ ਦਾ ਨਾਂ ਲਿਖਾ ਦੇ, ਕਿਸੇ ਮੋਹਤਬਰ ਬੰਦੇ ਦਾ। ਤੂੰ ਕੌਮ ਵੀ ਲਿਖ ਲੈ ਭਾਈ। ਕੌਮ ਕੌਣ? .com? .com ਕਿਹੜੀ ਹੁੰਦੀ? ਹਾਂਜੀ ਰਾਜਪੂਤ ਭੱਟੀ ਹੈ ਜੀ। ਰਾਜਪੂਤ ਭੱਟੀ। ਹਾਂ ਤੁਸੀਂ ਕੌਣ ਹੋ? ਅਸੀਂ ਕੁਰੈਸ਼ੀ ਆ ਭਾਜੀ। ਕਰੈਸ਼ੀ ਭੱਟੀ ਨੂੰ ਨਹੀਂ ਲਿਖ ਸਕਦਾ ਮੈਂ ਤੈਨੂੰ। ਉਹ ਖਲੋ ਜਾ। ਨਹੀਂ ਨਹੀਂ ਇਹੀ ਚੱਲਦੀਆਂ ਭਾਜੀ। ਨਹੀਂ ਭਾਜੀ ਉਹ ਦੂਜੀਆਂ ਘੋੜੀਆਂ। ਦੂਜੀਆਂ ਉਹ ਪਿੱਛੇ ਪਈਆਂ ਵਾ, ਇੱਕ ਆ ਵਾ ਤੇ ਦੂਜੀਆਂ ਪਿੱਛੇ ਪਈਆਂ। ਗੋਗਾ ਹੀ ਮੇਰੀ ਗੱਲ ਨਹੀਂ, ਗੋਗਾ ਹੀ ਮੇਰੀ ਗੱਲ ਨਹੀਂ ਸਮਝਿਓ। ਘੋੜੀਆਂ ਜਿਹੜੀਆਂ ਇੱਧਰ ਬੰਨੀਆਂ ਘੋੜੀਆਂ ਹਟ ਹੋ ਤੇਰੇ ਰੱਖਣ ਵਾਲੇ ਮਰ ਜਾਣ। ਹੈਲੋ ਉਹ ਘੋੜੀਆਂ ਖੋਲੋ, ਰੱਸੀ ਦਿਓ ਮੈਨੂੰ, ਫੜਾਓ। ਉਹ ਯਾਰ ਅਸੀਂ ਮੇਲੇ ਮੰਡੀਆਂ ਤੇ ਘੋੜੀਆਂ ਨਚਾਉਂਦੇ ਆ ਜਿਹੜੀਆਂ, ਅਸੀਂ ਤੈਨੂੰ ਉਹ ਦੇ ਦਈਏ? ਉਹ ਭਾਈ ਅਸੀਂ ਕੋਈ ਫਿਲਮਾਂ ਦੇ ਕਿਰਾਏ ਤੇ ਘੋੜੀਆਂ ਨਹੀਂ ਦਿੰਦੇ, ਅਸੀਂ ਰੰਗ ਵਾਲੀਆਂ ਦਿੰਦੇ ਆ, ਜਿਹੜੇ ਸਫੈਦੀ ਪੇਂਟ ਉਹ ਗੋਵਾਂ ਦੇ ਇਸਤੇਮਾਲ ਹੁੰਦੀਆਂ। ਅੱਛਾ ਉਦੋਂ ਦਾ ਲੱਗਾ ਵਾ ਯਾਰ, ਤੇਰਾ ਦਿਮਾਗ ਤੇਰਾ ਸਹੀ ਆ ਯਾਰ। ਤੇਰਾ ਸਹੀ। ਲੋਹੇ ਦੀਆਂ ਛਾਵਾਂ ਵਾ ਸੜਕ, ਤੂੰ ਘੋੜੀ ਮੰਗੀ ਜਾਣਾ ਸੜਕ। ਤੂੰ ਦੂਜੀ ਘੋੜੀ ਦੇ ਨਾ, ਉਹ ਲੋਡਡ ਤੇ ਲਵਾ ਨਾਲ, ਮੈਂ ਨਾਲ ਘੋੜੀ ਤੇ ਜਾਵਾਂਗਾ। ਲੈ ਘੋੜੀ ਦਵਾ, ਤੂੰ ਰਾਜ ਨੂੰ ਦੂਲਾ ਬਣਾਉਣਾ। ਵਾਕਈ ਇਹਨਾਂ ਦੀਆਂ ਜਿਹੜੀਆਂ ਵੀਡੀਓ ਹੁੰਦੀਆਂ ਲਾਜਵਾਬ ਹੁੰਦੀਆਂ, ਇਸ ਕਰਕੇ ਕਿਉਂਕਿ ਇਹਨਾਂ ਡਾਇਲੋਗ ਡਿਲੀਵਰੀ ਜਿਹੜੀ ਬਹੁਤ ਵਧੀਆ ਆ। ਸੋ ਗੋਗਾ ਤੇ ਸਲੀਮ ਜੋੜੀ ਜਿਹੜੀ ਬਹੁਤ ਵਧੀਆ ਇਹ ਕੰਮ ਕਰ ਰਹੇ ਨੇ ਤੇ ਬਹੁਤ ਹੀ ਬਿਹਤਰੀਨ ਜਿਹੜੇ ਨੇ ਇਹ ਆਪਣਾ ਪਰਫਾਰਮੈਂਸ ਕਰਦੇ ਨੇ। ਬਾਕੀ ਤੁਸੀਂ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਇਹਨਾਂ ਦੀ ਕਿਹੜੀ ਵੀਡੀਓ ਵਧੀਆ ਲੱਗਦੀ ਹੈ ਤੇ ਪੁਰਾਣੀ ਵੀਡੀਓ ਦੇ ਵਿੱਚੋਂ ਤੁਹਾਨੂੰ ਕਿਹੜੀ ਵੀਡੀਓ ਪਸੰਦ ਆ। ਜੇ ਤਾਂ ਤੁਸੀਂ ਰਿਐਕਸ਼ਨ ਵੀਡੀਓ ਚਾਹੁੰਦੇ ਹੋ ਮੈਨੂੰ ਜ਼ਰੂਰ ਦੱਸਿਓ। ਸੋ ਇਹਨਾਂ ਦੀਆਂ ਪੁਰਾਣੀਆਂ ਖੋਤਾ ਰੇਹੜੀ ਵਾਲੀਆਂ ਵੀਡੀਓ ਨੇ ਨਾ, ਮੈਨੂੰ ਬਹੁਤ ਪਸੰਦ ਨੇ। ਅਸੀਂ ਉਹ ਬਣਾਈਆਂ ਵੀ ਨੇ, ਜਾ ਕੇ ਸਾਡੇ ਚੈਨਲ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ। ਸੋ ਪਲੇਲਿਸਟ ਬਣੀ ਹੋਈ ਹੈ, ਜਾ ਕੇ ਤੁਸੀਂ ਗੋਗਾ ਤੇ ਸਲੀਮ ਫਨੀ ਵੀਡੀਓ ਤੇ ਚੈੱਕ ਕਰ ਸਕਦੇ ਹੋ। ਉਹਦੇ ਵਿੱਚ ਤੁਹਾਨੂੰ ਸਾਰੀਆਂ ਵੀਡੀਓ ਮਿਲ ਜਾਣਗੀਆਂ। ਸੋ ਅੱਜ ਲਈ ਨਹੀਂ ਜੀ, ਫਿਰ ਲੈ ਕੇ ਆਵਾਂ ਇੱਕ ਨਵੀਂ ਵੀਡੀਓ। ਸਤਿ ਸ੍ਰੀ ਅਕਾਲ।